अस्सलाम वालेकुम जी। मेरे ना अस्सलामु अलैकुम मेरे सारे सुनने वालेओ प्यारेओ, पंजाबी नाल प्यार करने वालेओ जिथे भी है वो पूरी दुनिया दे विच। हुण ये मैनूं पता लग गया भी असी ना सिर्फ मैं शौकत नाल ही नहीं गल करदा पिया, मैं पूरी दुनिया दे कारण ते थोड़ी मुहतात भी रहना पैंदा। इत्थे भाई कुटदे भी बड़े जो वो साडे उन्हां नूं जिन्हां नूं अगे कुटिया ने अल्लाह उन्हां नूं शिफावां देवे ते उन्हां नूं वो कंपनसेशन हो जाए, उन्हां दा हल हो जाए। शौकत आंदा हुंदा थक गए आ ते चुटकले दो सुना। ਉਹ ਮੈਂ ਨਾ ਇੱਕ ਬੜਾ ਕਿਸੇ ਸੁਣਿਆ ਸੀ, ਸੁਣਾਉਣ ਡਿਆ ਸੀ ਤੇ ਕੱਢ ਉਸ ਵੱਟ ਦਿੱਤੇ ਨੇ। ਮੈਨੂੰ ਬੜਾ ਚੰਗਾ ਲੱਗਾ ਵੀ ਕੋਈ ਨਾ ਬਾਦਸ਼ਾਹ ਸੀ ਤਾਂ ਬੜਾ ਵਿਗੜਿਆ ਸੀ ਪੈੜੇ ਕੰਮ ਦਾ। ਹੁਣ ਆਪਣੇ ਮਸਾਲਾ ਆਖਦੇ ਹੀ ਆਪਣੇ ਬਾਦਸ਼ਾਹਾਂ ਵਰਗੇ ਤੇ ਫਿਰ ਇਹ ਵੀ ਅੱਗੋਂ ਬਾਦਸ਼ਾਹ ਵੀ ਬੜੇ ਕੌੜੇ ਨੇ। ਉਹ ਆਪਣੇ ਨਾ ਕਿਸੇ ਦਰਬਾਰੀ ਨੂੰ ਆਂਦਾ, ਉਹ ਸਾਡਾ ਮੰਮਾ ਨਾਲ ਕਈ ਕਰਨ ਡਿਆ ਉਹਦੇ ਰੰਗੇ ਨਾ ਆਪਣੇ ਨੌਕਰ ਨੂੰ, ਤੇ ਨੌਕਰ ਵੀ ਉਹਦੇ ਨਾਲ ਜਿਵੇਂ ਦਾ ਬਾਦਸ਼ਾਹ ਸੀ ਨਾ, ਮਾਲਕ ਸੀ ਨਾ, ਤੇ ਨੌਕਰ ਉਸ ਤੋਂ ਵੀ ਵੱਧ ਸੀ। ਉਹ ਜਿਵੇਂ ਨਾ ਰਾਜੇ ਮਹਾਰਾਜੇ ਹੁੰਦੇ ਸਨ ਸਾਡੇ ਸਿੱਖ ਸਰਦਾਰ ਮਹਾਰਾਜੇ ਹੁੰਦੇ ਉਹ ਵੱਡਾ ਜਿਹੜਾ ਹੈ ਸੀ ਨਾ ਉਸੋਂ ਦਾ ਉਹ ਆਪਣੀ ਜ਼ਗੀਰ ਦਾ ਮਾਲਕ। ਉਹ ਆਪਣੇ ਨੌਕਰ ਨੂੰ ਆਂਦਾ ਵੀ ਆਹ ਮੈਨੂੰ ਇੱਕ ਬੰਦਾ ਚਗਲ ਸਾਧ ਗਿਆ। ਚਗਲ ਕੀ ਹੁੰਦਾ? ਮੈਂ ਚਗਲ ਮੈਨੂੰ ਹਾਂ ਉਸ ਆਖਿਆ ਰਹਿਣ ਦੇ, ਚਗਲ ਨੂੰ ਤੂੰ ਕੀ ਵੇਖ ਕੇ ਕਰਨਾ। ਉਹਨਾਂ ਨੇ ਮੈਨੂੰ ਚਗਲ ਲੱਭ ਕੇ ਦੇ। ਉਹਨੇ ਆਖਿਆ ਠੀਕ। ਤੁਰਿਆ ਜਾਂਦਾ ਸੀ, ਆਖਿਆ ਜਾਂਦਿਆਂ ਜਾਂਦਿਆਂ ਨੇ ਵੱਟ ਤੇ ਚਗਲ ਬੰਦਾ ਇੱਕ ਲਗਾ ਜਾ। ਤੂੰ ਉਹਨੂੰ ਆਂਦਾ ਕੌਣ ਹੈ ਤੂੰ? ਉਹਨੇ ਆਪਣੀ ਗੁਜ਼ਾਰ ਦੱਸੀ ਮੈਂ। ਤੇ ਚੱਲਿਆ ਕਿੱਧਰ ਨੇ? ਆਖੀ ਉਹਨੇ ਪੰਜੀਰੀ। ਉਹਨੇ ਪੰਜੀਰੀ ਬਣਾ ਕੇ, ਪੰਜੀਰੀ ਕਿੱਧਰ ਲੈ ਕੇ? ਉਹਨੇ ਮੇਰੀ ਬੁੱਢੀ ਦੇ ਘਰ ਬਾਲ ਹੋਇਆ ਉਹ ਦੇਣ ਚੱਲੇ। ਉਹਨੇ ਬੁੱਢੀ ਕਿੱਥੇ? ਉਹਨੇ ਆਖਿਆ ਉਹ ਉਧੜ ਗਈ ਸੀ, ਉਹ ਨੱਸ ਗਈ ਸੀ ਕਿਸੇ ਨਾਲ। ਉਹਨੇ ਉਹ ਕਿੱਥੇ? ਉਹਨੇ ਆਖਿਆ ਉਹਦਾ ਬਾਲ ਉੱਥੇ ਜਿੱਥੇ ਕਿਤੇ ਆਏ ਸੀ ਨਾ, ਤੇ ਮੈਂ ਉਹਦੇ ਨਾਲ ਚੱਲਿਆ ਵਾਂ ਉਹਨੂੰ ਬਾਲ ਵਾਸਤੇ ਪੰਜੀਰੀ ਦੇ। ਉਹਨੇ ਆਖਿਆ ਆ ਜਾ ਤੇਰੀ ਲੋੜ, ਆ ਜਾ ਤੂੰ ਹੀ ਚਾਹੀਦਾ ਮੈਨੂੰ। ਮੇਰੇ ਜਿਹੜਾ ਹੈ ਨਾ ਮਾਲਕ, ਉਹਨੂੰ ਤੇਰੇ ਰੰਗਾ ਬੰਦਾ ਚਾਹੀਦਾ। ਬਾਦਸ਼ਾਹ ਨੂੰ ਜਾ ਕੇ ਆਂਦਾ ਬਾਦਸ਼ਾਹ ਸਲਾਮਤ ਆ ਗਿਆ ਜੀ, ਆ ਚਗਲ ਵੇਖ ਲਓ। ਉਹਨੇ ਇਹ ਕਿਵੇਂ ਚਗਲ? ਉਹਨੇ ਆਇਆ ਬੁੱਢੀ ਛੱਡ ਗਈ ਸੂ ਤੇ ਉਹਦੇ ਪੰਜੀਰੀ ਲਈ ਜਾਂਦਾ ਸੀ। ਇਸ ਤੋਂ ਵੱਡੀ ਵੀ ਚਗਲ ਕੋਈ ਹੈ? ਬਾਦਸ਼ਾਹ ਆਖਿਆ ਇੱਕ ਚਗਲ ਤੇ ਆ ਤੈਨੂੰ ਤੇ ਆਖਿਆ ਤਿੰਨ ਚਗਲਾਂ ਲਿਆਈ। ਉਹਨੇ ਆਖਿਆ ਵੀ ਇੱਕ ਚਗਲ ਦੇ ਕਾਬੂ ਕਰੋ ਤੇ ਦੂਜੀ ਚਗਲ ਜੇ ਮੈਂ। ਉਹਨੇ ਆ ਤੂੰ ਕਿਵੇਂ? ਉਹਨੇ ਮੈਂ ਚਗਲ ਲੱਭਣ ਟੁਰ ਪਿਆ, ਮੈਂ ਦੂਜੀ ਚਗਲ। ਬਾਦਸ਼ਾਹ ਦਾ ਤੀਜੀ ਕਿਹੜੀ? ਉਹਨੇ ਬਾਦਸ਼ਾਹ ਸਲਾਮਤ ਤੀਜੀ ਚਗਲ ਤੁਸੀਂ ਜੇ ਚਗਲਾਂ ਤੁਸੀਂ ਐ ਦੋ ਚਗਲਾਂ ਪੁੱਛਦੇ ਫਿਰਦੇ। ਉਹ ਵੀ ਚਗਲ ਹੈ ਤੇ ਮੈਂ ਵੀ ਚਗਲਾਂ ਤੇ ਤੁਸੀਂ ਵੀ ਚਗਲ, ਤਿੰਨੇ ਚਗਲਾਂ ਰਲ ਗਏ। ਇਹ ਸ਼ੌਕਤ ਬੜਾ ਹੱਸਿਆ, ਇਹਨੂੰ ਸ਼ੌਕਤ ਨੂੰ ਚੰਗਾ ਪਸੰਦ ਆ। ਛੋਟਾ ਜਿਹਾ ਹੈ ਸੀ ਚੁਟਕਲਾ, ਇਹਦੇ ਨਾਲ ਦਾ ਮਿਲਦਾ ਜਿਹੜਾ ਸ਼ੌਕਤ। ਇੱਕ ਹੋਰ ਚੁਟਕਲਾ ਸੁਣਾਵਾਂ ਤੈਨੂੰ। ਪੁਰਾਣੇ ਜ਼ਮਾਨੇ ਦੇ ਵਿੱਚ ਨਾ ਬਾਦਸ਼ਾਹ ਨੇ ਨਾ ਆਪਣੇ ਹਸਾਉਣ ਸੂਣ ਵਾਸਤੇ ਰੱਖੇ ਹੁੰਦੇ ਸਨ। ਉਹਦੇ ਅੰਦਰ ਅਕਬਰ ਬਾਦਸ਼ਾਹ ਦੀ ਗੱਲ ਸੁਣਦੇ, ਬੀਰਬਲ ਤੇ ਮੁੱਲਾਂ ਦੋ ਪਿਆਦਾ। ਤੇ ਜਿਹੜਾ ਮੁੱਲਾਂ ਦੋ ਪਿਆਦਾ ਸੀ ਨਾ, ਉਹਨੂੰ ਅਕਲ ਕੋਈ ਨਹੀਂ ਸੀ। ਉਹਨੇ ਰੱਖਿਆ ਸੀ, ਉਹਦੀ ਨਾ ਰਾਣੀ ਦਾ ਕੋਈ ਭਰਾ ਸੀ ਮੁੱਲਾਂ ਤੋਂ ਪਿਆਦਾ, ਤੇ ਜਿਹੜਾ ਸੀ ਨਾ ਬੀਰਬਲ ਬੜਾ ਸਿਆਣਾ ਸੀ। ਉਹ ਹੁਣ ਬਾਦਸ਼ਾਹ ਜਿਹੜਾ ਨਾ ਉਹ ਬੀਰਬਲ ਨਾਲ ਪਿਆਰ ਕਰਦਾ ਸੀ, ਤੇ ਮੁੱਲਾਂ ਦੋ ਪਿਆਦੇ ਨਾਲ ਐਡਾ ਪਿਆਰ ਨਹੀਂ ਸੀ ਕਰਦਾ। ਤੇ ਮੁੱਲਾਂ ਦੋ ਪਿਆਦਾ ਆਪਣੀ ਭੈਣ ਨੂੰ ਆਂਦਾ ਵੀ ਸਾਲਾ ਮੈਂ ਆ, ਰਾਣੀ ਖਾਂ ਦਾ ਸਾਲਾ ਮੈਂ ਆ, ਤੇ ਪਿਆਰ ਇਹ ਬੀਰਬਲ ਨਾਲ ਕਰਦਾ। ਤੇ ਉਹਨੂੰ ਆਹ ਮੇਰੇ ਨਾਲ ਮੇਰਾ ਉਹਨੇ ਮੈਨੂੰ ਉੱਥੇ ਦਰਬਾਰ ਝਿੜਕਾਂ ਪੈਂਦੀਆਂ। ਉਹ ਜਿਹੜੀ ਹੈ ਸੀ ਘਰ ਵਾਲੀ, ਉਹਨੇ ਆਖਿਆ ਵੀ ਮੇਰਾ ਭਰਾ ਜਿਹੜਾ ਤੇਰਾ ਸਾਲਾ ਲੱਗਦਾ, ਉਹਦੀ ਵੀ ਕੋਈ ਕਦਰ ਕਰਿਆ ਕਿ ਉੱਥੇ ਬੇਇੱਜ਼ਤ ਹੁੰਦਾ ਰਹਿੰਦਾ। ਉਹ ਰਾਜੇ ਨੇ ਜਾਂ ਬਾਦਸ਼ਾਹ ਨੇ ਆਖਿਆ ਉਹਦੇ ਪੱਲੇ ਸ਼ੈ ਕੋਈ ਨਹੀਂ, ਉਹਦੇ ਤੇਰੀ ਖਾਤਰ ਮੈਂ ਰੱਖਿਆ ਨਹੀਂ ਤੇ ਹੈ ਤੇ ਲਿਤਰਾਂ ਦੇ ਲੈਕ ਦਾ, ਮੇਰਾ ਜੀ ਕਾਹਦੇ ਕੁਟਾਵਾਂ। ਉਹਨੇ ਆਖਿਆ ਨਹੀਂ ਇਮਤਿਹਾਨ ਲੈ। ਉਹਨੇ ਆਖਿਆ ਜੀ ਲੈ ਲੈਂਦੇ ਇਮਤਿਹਾਨ। ਉਹ ਜੀ ਸਵੇਰੇ ਨਾ ਇਮਤਿਹਾਨ ਸ਼ੁਰੂ ਹੋ ਗਿਆ, ਉਹਨਾਂ ਨੇ ਲੈਣ ਲੱਗੇ। ਤੇ ਜਿਹੜਾ ਨਾ ਮੁੱਲਾਂ ਤੋਂ ਪਿਆਦਾ, ਉਹਨੂੰ ਬਾਦਸ਼ਾਹ ਆਂਦਾ ਵੀ ਆਹ ਨਹੀਂ 300 ਰੁਪਈਆ ਜਾਂ ਤਿੰਨ ਉਸ ਜ਼ਮਾਨੇ ਦੇ ਜਿਹੜੇ ਸਨ 3 ਰੁਪਈਏ ਜਾਂ 300 ਰੁਪਈਆ ਦਿੱਤਾ। ਇਹ ਆ ਬਾਦਸ਼ਾਹ ਲੈ ਜਾਓ। 100 ਦਾ ਲਿਆਉਣਾ ਅਬ, ਇੱਕ ਦਾ ਲਿਆਉਣਾ ਤਬ, ਇੱਕ ਦਾ ਲਿਆਉਣਾ ਅਬ ਤੇ ਨਾ ਤਬ। ਉਹਨਾਂ ਆਖਿਆ ਠੀਕ ਹੈ। ਮੁੱਲਾਂ ਦੋ ਪਿਆਦਾ ਨਾ ਜਿੱਥੇ ਜਾਏ ਨਾ ਅਬ ਦਿਓ। ਉਹ ਅੱਗੋਂ ਧਿੱਕੇ ਮੈਂ ਅਬ ਤੈਨੂੰ ਕਿੱਥੋਂ ਦਈਏ? ਕਿਸੇ ਨੂੰ ਆਖੇ ਤਬ ਦਿਓ। ਸਾਰਾ ਲਾਹੌਰ ਫੇਰ ਫੁਰ ਕੇ ਨਾ ਸ਼ਾਮ ਵੇਲੇ ਚਲਾ ਗਿਆ ਜੀ, ਨਾ ਅਬ ਲੱਭਿਆ ਨਾ ਤਬ ਲੱਭਿਆ ਤੇ ਨਾ ਅਬ ਤੇ ਨਾ ਤਬ ਲੱਭਿਆ। ਆ 300 ਲੈ ਲਓ। ਉਹ ਜਿਹੜਾ ਬੀਰਬਲ ਨਾ ਬਾਦਸ਼ਾਹ ਨੇ ਆਖਿਆ ਲੈ ਜਾ ਇਹਨੂੰ, ਤੇ ਅਬ ਤਬ ਵੀ ਲੈ ਦੇ ਤੇ ਅਬ ਵੀ ਲੈ ਦੇ ਤੇ ਤਬ 100 ਦਾ ਅਬ, 100 ਦਾ ਅਬ ਤੇ ਨਾ ਤਬ, 100 ਦਾ ਤਬ ਤੇ 100 ਦਾ ਅਬ ਤੇ ਨਾ ਤਬ, ਇਹ ਲੈ ਦੇ। ਬੀਰਬਲ ਨੇ ਆਖਿਆ ਆ ਜਾ ਵੀ ਮੁੱਲਾਂ ਤੋਂ ਪਿਆ ਦੇ। ਪਹਿਲਾਂ ਗਏ ਨਾ ਤੇ ਬਾਅਦ 'ਚ ਨਿਕਲੇ ਹੀ ਨਾ ਕਿਲੇ 'ਚੋਂ, ਤੇ ਅਗਾਂ ਜਾ ਕੇ ਨਾ ਵਜਣ ਡਿਆ ਸੀ ਠੁਮਕਾ। ਆ ਨਾ ਖੁਸਰੇ ਜਾਂ ਨੱਚਣ ਡਿਆ ਸੀ। ਉਹਨੇ 100 ਰੁਪਈਆ ਕੱਢ ਕੇ ਫੜਾਇਆ ਉਹਨੂੰ, ਉਹਦਾ ਮੁੱਲਾਂ ਤੋਂ ਪੈਸੇ ਦੇ ਦੇ। ਉਹਨੇ ਆਪ ਨਹੀਂ ਲੈਣਾ, ਉਹਨੇ ਆਖਿਆ ਤੂੰ ਗੋਲੀ ਮਾਰ ਪਰ ਆ ਫੜਾ ਇਹਨਾਂ ਦੇ 100 ਰੁਪਈਆ ਉੱਥੇ ਸੱਟਿਆ। ਅਗਾਂ ਗਿਆ ਨਾ ਤੇ ਇੱਕ ਮਸਕੀਨ ਤੇ ਲਵਾਰਸ ਜਿਹਾ ਉਹਨਾਂ ਵੇਖਿਆ ਵੀ ਉਹਨੂੰ ਆਂਦਾ 100 ਨੂੰ ਦੇ ਦਿੱਤਾ। ਉਹ ਮੁੱਲਾਂ ਤੋਂ ਪਿਆਦਾ ਹੀ ਕੀ ਕਰਨਾ? ਉਹਨੇ ਮੈਂ ਆਪੇ ਜਵਾਬ ਦੇ ਲਾਂਗਾ, ਚੁੱਪ ਕਰ।
ਅਗਾਂ ਥੋੜ੍ਹੇ ਜਿਹੇ ਗਏ ਨਾ ਤਾਂ ਉੱਥੇ ਜਲੇਬੀ ਬੜੀ ਵਧੀਆ ਉਸ ਜ਼ਮਾਨੇ ਦੇਸੀ ਘਿਓ ਦੀ ਨਿਕਲਣ ਡਈ। ਉਹਨੇ ਨਾ ਉਹ ਸਸਤੇ ਜ਼ਮਾਨੇ ਸਨ, ਉਹਨੇ 100 ਦਿੱਤਾ ਹਲਵਾਈ ਨੂੰ, ਉਹਨੇ ਚੰਗੀ ਸਾਰ ਜਲੇਬ ਕੱਢ, ਉਹਨੇ ਚੰਗੀ ਸਾਰੀ ਨੇ ਚੌਕੀ ਸਾਰੀ ਉਹ ਜਲੇਬ ਜਿਹੜੀ ਉਹਨੂੰ ਭਾਤੀ ਅਤੇ ਉਹ ਜਾ ਕੇ ਉਹਨੇ ਪੱਲੇ ਬੰਨ੍ਹ ਲਈ ਅਤੇ ਉੱਥੋਂ ਬਲਾਵਾਂ ਦੇ ਕੇ ਤੇ ਆ ਗਿਆ। ਅਤੇ ਉਹਨਾਂ ਬਾਦਸ਼ਾਹ ਸਲਾਮ ਨਾਲ ਲੈਣ ਦਾ ਜੇ ਉਹਨੇ ਆਖਿਆ ਜੀ ਲੈਣ ਦਾ, ਉਹਨੇ ਆਖਿਆ ਉਹ ਲਿਆਓ ਜੀ ਅੱਬ ਕਿੱਥੇ ਜੇ। ਉਹਨਾਂ ਚੁੱਕ ਕੇ ਨਾ ਬਾਦਸ਼ਾਹ ਨੇ ਆਖਿਆ ਆਹ ਫੜੋ ਜੀ, ਆ ਮਗਰੀ ਜੇ ਜਲੇਬੀਆਂ ਦੀ, ਇਹ ਹੈ ਜੀ ਅੱਬ। ਉਹਨੇ ਤੱਬ ਕਿੱਥੇ ਵੇ, ਉਹਨੇ ਆਖਿਆ ਲਵਾਰਸ ਨੂੰ ਦੇ ਦਿੱਤਾ ਜੀ, ਉਹ ਜਿਹੜਾ ਹੈ ਸੀ ਨਾ ਇੱਕ ਹੱਕਦਾਰ, ਉਹਨੂੰ ਦੇ ਦਿੱਤਾ ਜੀ, ਤੁਹਾਨੂੰ ਤੱਬ ਮਿਲ ਗਿਆ ਅਗਲੇ ਜਾਣ। ਅਤੇ ਉਹਨੇ ਆਖਿਆ ਉਹ ਜਿਹੜਾ ਅੱਬ ਤਾਂ ਤੱਬ, ਉਹਨੇ ਆਖਿਆ ਮੈਂ ਕੰਜਰਾਂ ਨੂੰ ਦੇ ਆਇਆ ਜੇ, ਨਾ ਤੈਨੂੰ ਅੱਬ ਲੱਭਣਾ ਨਾ ਤੱਬ ਲੱਭਣਾ ਨਾ ਤੇਰੇ ਨਾਲ। ਇਹ ਹੈ ਜੀ ਇੱਕ ਚੁਟਕਲਾ। ਸ਼ੌਕਤ ਤੈਨੂੰ ਆ ਹਾਸਾ ਆ ਗਿਆ ਬਸ, ਇਹ ਮੈਂ ਖੁਸ਼ ਹੋ ਗਿਆ। ਅਤੇ ਹੋਰ ਇੱਕ ਚੁਟਕਲਾ ਸੁਣਾ ਦੇਵਾਂ, ਇੱਕ ਮੈਂ ਇੱਥੇ ਯਾਦ ਫਿਰ ਆਉਂਦੇ ਨਹੀਂ ਨਾ, ਉਹ ਵਿੱਚੋਂ ਨਾ ਭੁੱਲ ਜਾਂਦੇ ਨੇ, ਉਹ ਵਿੱਚੋਂ ਨੂੰ ਭੁੱਲ ਜਾਂਦੇ। ਮੈਂ ਉਹ ਕਰਦਾ ਸਾਂ ਪਿਆ, ਮੈਂ ਤਾਂ ਇੰਨੇ ਹੀ ਬੜੇ ਨੇ, ਅਗਲੀ ਵਾਰ ਸੁਣਾ ਲਾਂਗੇ। ਅੱਲਾ ਤੁਹਾਨੂੰ ਖੁਸ਼ ਰੱਖੇ।